ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਗਲੇ ਸ਼ੁਰੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਨੇ, ਜੋ ਤਿੰਨੋਂ ਪ੍ਰੋਗਰਾਮ ਹੁੰਦੇ ਨੇ, ਲਾਈਵ ਹੁੰਦੇ, ਤੁਸੀਂ ਦੇਖਦੇ ਹੋ ਉਹਨਾਂ ਨੂੰ ਫੇਸਬੁੱਕ ਤੇ ਜਾ ਕੇ ਜਾਂ YouTube ਤੇ ਜਾ ਕੇ ਦੇਖਦੇ ਹੋ। ਉਹਨਾਂ ਦਾ ਅਸੀਂ ਤੁਹਾਨੂੰ ਸਮਾਂ ਦੱਸਣਾ ਚਾਹੁੰਦੇ ਹਾਂ। ਜੋ ਪ੍ਰੋਗਰਾਮ ਸੱਚੋ ਸੱਚ ਦਾ ਸਮਾਂ ਹੈ ਉਹ 7:30 ਲੈ ਕੇ 9 ਵਜੇ ਤੱਕ ਹੈ, ਔਰ ਜੋ ਪੰਜਾਬੀ ਖਬਰਾਂ ਨੇ ਉਸ ਦਾ ਸਮਾਂ ਹੈ 9 ਵਜੇ ਤੋਂ ਲੈ ਕੇ 9:30 ਵਜੇ ਤੱਕ। ਜੋ ਸਪੈਸ਼ਲ ਇੰਟਰਵਿਊਜ਼ ਹੁੰਦੀਆਂ ਨੇ ਉਸ ਦਾ ਸਮਾਂ ਹੈ 9:30 ਵਜੇ ਤੋਂ ਲੈ ਕੇ 10 ਵਜੇ ਤੱਕ। ਇਹ ਤਿੰਨੋਂ ਪ੍ਰੋਗਰਾਮ ਤੁਸੀਂ ਲਾਈਵ ਦੇਖ ਸਕਦੇ ਹੋ YouTube ਤੇ ਜਾ ਕੇ, ਔਰ ਫੇਸਬੁੱਕ ਤੇ ਜਾ ਕੇ ਤੁਸੀਂ ਇਹਨਾਂ ਨੂੰ ਪ੍ਰੋਗਰਾਮਸ ਨੂੰ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਚਾਹਾਂਗੇ ਕਿ ਤੁਸੀਂ YouTube ਤੇ ਜਾ ਕੇ TV84 ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਕੀ ਵਿਚਾਰ ਹਨ ਡਾਕਟਰ ਸਾਹਿਬ ਤੁਹਾਡੀਆਂ? ਦੇਖੋ, ਜੇ ਉਸ ਖਿੱਤੇ ਵੱਲ ਨਜ਼ਰ ਮਾਰੀਏ ਜੀ ਤੇ ਲਗਭਗ 4000 ਸਾਲ ਪਹਿਲਾਂ ਜਦੋਂ ਰਿਗਵੇਦ ਦੇ ਨਾਲ ਬ੍ਰਾਹਮਣ ਨੇ ਆਪਣੀ ਸੋਚ ਉਸ ਖਿੱਤੇ ਦੇ ਉੱਤੇ ਲਾਗੂ ਕੀਤੀ, ਉਦੋਂ ਤੱਕ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਦਰਾਵੜ ਸੀ ਉਹ ਸਾਰੇ ਸ਼ੂਦਰ ਬਣਾ ਦਿੱਤੇ ਗਏ ਸੀ। ਬਿਲਕੁਲ। ਸੋ ਇੱਕ ਗੱਲ ਬ੍ਰਾਹਮਣ ਨੇ ਬਹੁਤ ਚੰਗੀ ਤਰ੍ਹਾਂ ਸਮਝੀ ਕਿ ਜੇ ਤੁਸੀਂ ਐਜੂਕੇਸ਼ਨ ਨੂੰ ਕਾਬੂ ਕਰ ਲੈਂਦੇ ਹੋ, ਐਜੂਕੇਸ਼ਨ ਤੇ ਤੁਹਾਡਾ ਕੰਟਰੋਲ ਹੋ ਜਾਂਦਾ ਹੈ ਜੀ, ਤੇ ਫਿਰ ਲੋਕਾਂ ਨੂੰ ਸਦੀਆਂ ਨਹੀਂ ਮਿਲੇਨੀਅਮਸ ਤੱਕ ਜਿਹੜਾ ਉਹ ਗੁਲਾਮ ਰੱਖਿਆ ਜਾ ਸਕਦਾ ਹੈ। ਜੀ, ਉਹਨਾਂ ਨੂੰ ਉਨਾ ਕੀ ਦੱਸੋ ਜਿੰਨਾ ਕੁ ਉਹਨਾਂ ਦੇ ਲਈ ਜ਼ਰੂਰੀ ਹੈ ਆਮ ਜ਼ਿੰਦਗੀ ਦੇ ਲਈ। ਬਾਕੀ ਜਿਹੜਾ ਨਾ ਉਹਨਾਂ ਨੂੰ ਐਜੂਕੇਸ਼ਨ ਦਾ ਹੱਕ ਦਿਓ, ਨਾ ਹੀ ਉਹਨਾਂ ਨੂੰ ਕੋਈ ਸਮਾਜਿਕ ਔਰ ਧਾਰਮਿਕ ਦਾਇਰੇ ਦੇ ਵਿੱਚ ਕਿਤੇ ਨੇੜੇ ਤੇੜੇ ਲੱਗਣ ਦਿਓ। ਸੋ ਜ਼ਾਹਰ ਹੈ ਕਿ ਜਿਹੜਾ ਬਾਅਦ ਦੇ ਵਿੱਚ ਜਦੋਂ ਅਸੀਂ ਮਨੂ ਸੰਹਿਤਾ ਦੀ ਗੱਲ ਕਰਦੇ ਹਾਂ ਜਾਂ ਐਜੂਕੇਸ਼ਨ ਦੇਣ ਦਾ ਹੱਕ ਜਿਹੜਾ ਹੈ ਆਚਾਰੀਆ ਬਣਨ ਦਾ, ਉਹ ਬ੍ਰਾਹਮਣ ਨੇ ਆਪਣੇ ਕੋਲ ਰੱਖਿਆ। ਕਸ਼ਤਰੀ ਜਿਹੜਾ ਹੈ ਉਹਦੀ ਸ਼ਸਤਰ ਵਿਦਿਆ ਵੀ ਇੱਕ ਸਟੇਜ ਤੇ, ਬ੍ਰਾਹਮਣ ਹੀ ਉਹਦਾ ਟੀਚਰ ਸੀ। ਸੋ ਜ਼ਾਹਰ ਹੈ ਕਿ ਸ਼ੂਦਰ ਬਾਰੇ ਤਾਂ ਉਹਨਾਂ ਨੇ ਹਾਫ ਤੋਂ ਜ਼ਿਆਦਾ ਪੋਪੂਲੇਸ਼ਨ ਨੂੰ ਤਾਂ ਇਹ ਕਹਿ ਦਿੱਤਾ ਕਿ ਭਾਈ ਜੇ ਉਹ ਗਲਤੀ ਨਾਲ ਵੀ ਜਾਂ ਹੋਰ ਤਰੀਕੇ ਨਾਲ ਵੀ ਕਦੇ ਵੇਦ ਦਾ ਮੰਤਰ ਉਹਦੇ ਕੰਨਾਂ 'ਚ ਪੈ ਜਾਏ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ, ਤੇ ਜੇ ਉਹ ਵੇਦ ਮੰਤਰ ਜਾਂ ਕੋਈ ਐਜੂਕੇਸ਼ਨ ਦੀ ਗੱਲ ਕਰੇ ਤਾਂ ਉਹਦੀ ਜੀਭ ਜਿਹੜੀ ਆ ਉਹ ਕੱਟ ਲਈ ਜਾਏ। ਹੁਣ ਇਹ ਉਸ ਜ਼ਮਾਨੇ ਦੇ ਵਿੱਚ ਕਿਉਂਕਿ 1 to 1 ਜਿਹੜੀ ਇਹਨਾਂ ਨੇ ਪਰੰਪਰਾ ਵੀ ਐਜੂਕੇਸ਼ਨ ਦੀ ਸ਼ੁਰੂ ਕੀਤੀ, ਜਿਹਨੂੰ ਗੁਰੂ ਕੁਲ ਕਹਿੰਦੇ ਨੇ, ਗੁਰੂ ਸ਼ਿਸ਼ਯ ਪਰੰਪਰਾ, ਕਿ ਵੀ ਉਹ ਜਿਹੜਾ ਉਹਨਾਂ ਦਾ ਆਚਾਰੀਆ ਬ੍ਰਾਹਮਣ ਹੈ ਉਹ ਹੀ ਬੈਠਾ ਆਪਣੇ ਜਿਹੜਾ ਉਹ ਲਾ ਕੇ ਸਿੰਘਾਸਨ, ਤੇ ਉਹਦੇ ਹੀ ਉਹ ਸਿਲੈਕਟ ਜਿਹੜੇ ਨੇ ਸਟੂਡੈਂਟ ਨੇ ਕਸ਼ਤਰੀ ਕਲੈਨ ਦੇ, ਬਾਕੀਆਂ ਦੇ ਤਾਂ ਕੋਈ ਪਹੁੰਚ ਹੀ ਨਹੀਂ ਹੈ। ਔਰ ਇਹ ਸਿਸਟਮ ਜਿਹੜਾ ਇਸ ਨੇ ਹਜ਼ਾਰਾਂ ਸਾਲਾਂ ਤੋਂ ਉਸ ਖਿੱਤੇ ਦੇ ਲੋਕਾਂ ਨੂੰ ਮਹਿਰੂਮ ਕਰ ਦਿੱਤਾ ਹੈ ਸੋਚਣ ਤੋਂ, ਐਨਾਲਾਈਜ਼ ਕਰਨ ਤੋਂ। ਉਹ ਸਿਰਫ ਡੰਬ ਫਾਊਂਡਡ ਕੈਟਲ ਦੀ ਤਰ੍ਹਾਂ, ਜਿਵੇਂ ਡੰਡੇ ਨਾਲ ਕਿਹਾ ਜਾਂਦਾ ਹੈ, ਉਵੇਂ ਉਹ ਫੋਲੋ ਕਰਦੇ ਰਹੇ ਬ੍ਰਾਹਮਣ ਨੂੰ। ਇਹੀ ਕਾਰਨ ਹੈ ਕਿ ਜਿਹੜਾ ਇਹ ਸਦੀਆਂ ਦੀ ਪਈ ਹੋਈ ਮਾਨਸਿਕ ਤੌਰ ਦੇ ਉੱਤੇ ਪੰਜਾਲੀ ਹੈ, ਜਿਹਨੂੰ ਅਸੀਂ ਅੰਗਰੇਜ਼ੀ 'ਚ ਸਾਈਕੋਲੋਜੀਕਲ ਕੈਜੂਅਲਟੀ ਕਹਾਂਗੇ, ਮਾਨਸਿਕ ਤੌਰ ਤੇ ਜ਼ਹਿਨੀ ਤੌਰ ਦੇ ਉੱਤੇ ਦਿੱਤੀ ਹੋਈ ਮੌਤ ਹੈ ਜਾਂ ਬਿਲਕੁਲ ਅਗਿਆਨਤਾ ਹੈ। ਔਰ ਗੁਰੂ ਨਾਨਕ ਸਾਹਿਬ ਜਦੋਂ ਇਸ ਧਰਤੀ ਦੇ ਉੱਤੇ ਆਏ, ਉਹਨਾਂ ਨੇ ਇਸ ਗੱਲ ਨੂੰ ਜਦੋਂ ਉਹਨਾਂ ਨੇ ਫਰਮਾਇਆ ਕਿ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਸੋ ਗੱਲ ਸਿਰਫ ਅੰਦਰੂਨੀ ਗਿਆਨ, ਸਪਿਰਿਚੁਅਲਿਟੀ ਜਾਂ ਰੂਹਾਨੀਅਤ ਦੇ ਪੱਖੋਂ ਹੀ ਅੰਨੇ ਹੋਣਾ ਨਹੀਂ ਸੀ, ਵਰਲਡਲੀ ਲੈਵਲ ਦੇ ਉੱਤੇ ਵੀ, ਕਿਉਂਕਿ ਬ੍ਰਾਹਮਣ ਦਾ ਉਹ ਕੰਟਰੋਲ ਸੀ, ਉਹਨਾਂ ਨੇ ਕਿਸੇ ਨੂੰ ਉੱਠਣ ਹੀ ਨਹੀਂ ਦਿੱਤਾ। ਉਸੇ ਤਰ੍ਹਾਂ ਹੀ ਉਹ ਜਿਹੜੇ ਨੇ 72 ਪਸ਼ੂਆਂ ਤੋਂ ਜ਼ਿੰਦਗੀ ਜਿਉਂਦੇ ਰਹੇ। 20th ਸੈਂਚੁਰੀ ਅੰਗਰੇਜ਼ ਫਿਰ ਕਾਢਾਂ, ਜਿਹੜੀ ਬੇਸ਼ੱਕ ਪ੍ਰਿੰਟਿੰਗ ਪ੍ਰੈਸ ਦੀ ਕਾਢ ਪਹਿਲਾਂ ਚਾਈਨਾ ਨੇ ਪੇਪਰ ਲੱਭਿਆ, ਉਹਨਾਂ ਦੀ ਕਾਢ ਸੀ, ਬਟ ਅਸੀਂ ਦੇਖਦੇ ਹਾਂ ਕਿ ਅੰਗਰੇਜ਼ੀ ਐਜੂਕੇਸ਼ਨ ਆਉਣ ਤੋਂ ਬਾਅਦ ਜਦੋਂ ਕਿ ਹੌਲੀ ਹੌਲੀ ਦੁਨੀਆ ਦੇ ਬਾਕੀ ਦਰਵਾਜ਼ੇ ਖੁੱਲਣੇ ਸ਼ੁਰੂ ਹੋਏ, ਲੋਕਾਂ ਤੱਕ ਗੱਲ ਪਹੁੰਚਣ ਲੱਗੀ, ਬੇਸ਼ੱਕ ਉਹਦੇ 'ਚ ਵੀ ਮੈਜੋਰਿਟੀ ਬ੍ਰਾਹਮਣ ਔਰ ਪ੍ਰਿੰਸ ਔਰ ਉਹਨਾਂ ਦੇ ਜਿਹੜੇ ਉਹੀ ਰਾਜ ਘਰਾਨੇ ਚੀਫਸ, ਉਹਨਾਂ ਦੇ ਹੀ ਮੁੰਡੇ ਕੁੜੀਆਂ ਜਿਹੜੇ ਨੇ ਅੱਗੇ ਵਧੇ, ਲੇਕਿਨ ਥੋੜਾ ਪਾਰਟ ਸਾਹਮਣੇ ਆਉਣ ਲੱਗਾ। ਫਿਰ ਜੇ ਡਾਕਟਰ BR ਅੰਬੇਦਕਰ ਵਰਗੇ ਲੋਕ ਜਿਨ੍ਹਾਂ ਨੇ ਵੈਸਟਰਨ ਐਜੂਕੇਸ਼ਨ ਵੀ ਟੂ ਦਾ ਟੌਪ ਲਈ, ਜੀਨੀਅਸ ਮਾਈਂਡ ਸੈਟ ਵੀ ਸੀ, ਉਹਨਾਂ ਨੇ ਫਿਰ ਬ੍ਰਾਹਮਣਵਾਦ ਦੇ ਪਰਛੇ ਵੀ ਉਡਾਏ ਔਰ ਉਸ ਸਾਰੇ ਨੂੰ ਹਾਈਲਾਈਟ ਕੀਤਾ। ਧਾਰਮਿਕ ਦਾਇਰਾਕਾਰ 'ਚ ਅਸੀਂ ਸਮਝਦੇ ਹਾਂ ਕਿ ਜਿਹੜਾ ਸਿੱਖ ਰੈਵੋਲੂਸ਼ਨ ਸੀ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਔਰ 5 ਕਕਾਰੀ ਰੂਪ ਦੇ ਵਿੱਚ ਖਾਲਸਾ, ਉਹਦੀ ਫਾਈਨਲ ਵਰਜ਼ਨ, ਬੇਸ਼ੱਕ ਰਿਲੀਜੀਅਸ ਫੀਲਡ 'ਚ ਔਰ ਬਾਅਦ 'ਚ ਅਸੀਂ ਪੋਲੀਟੀਕਲੀ ਵੀ ਪਾਵਰ ਲਈ, ਪਰ ਸਮਾਜਿਕ ਤੌਰ ਦੇ ਉੱਤੇ ਮੰਦੇ ਭਾਗਾਂ ਨੂੰ ਜਿਹੜੀ ਬ੍ਰਾਹਮਣਵਾਦ ਦੀ, ਕਾਸਟ ਸਿਸਟਮ ਦੀ ਔਰ ਐਜੂਕੇਸ਼ਨ ਦੇ ਉੱਤੇ ਜਿਹੜਾ ਉਹਨਾਂ ਦਾ
ਅਧਿਕਾਰ ਸੀ, ਹੱਕ ਉਹਨਾਂ ਨੇ ਆਪਣਾ ਬਣਾਇਆ ਹੋਇਆ ਸੀ, ਉਹਦੇ ਤੇ ਗਲਬਾ ਸੀ, ਉਹਨੂੰ ਅਸੀਂ ਨਹੀਂ ਤੋੜ ਸਕੇ। ਇਹੀ ਕਾਰਨ ਹੈ ਕਿ ਸਾਡਾ ਵੀ ਅੱਜ ਇੱਕ ਤਬਕਾ, ਵੱਡਾ ਤਬਕਾ ਜਿਹੜਾ ਹੈ ਉਸ ਕਿਸਮ ਦੀ ਸੋਚ ਤੋਂ ਪ੍ਰਭਾਵਿਤ ਹੁੰਦਾ ਹੈ। 20ਵੀਂ ਸਦੀ 'ਚ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਔਰ ਜ਼ਾਹਰ ਹੈ ਕਿ 1930ਵਿਆਂ ਦੇ ਵਿੱਚ ਫਿਰ ਜਿਹੜੀ ਰੰਗਮੰਚ ਸੀ, ਨੋਟੰਕੀਆਂ, ਡਰਾਮੇ, ਉਹਦੇ ਚੋਂ ਨਿਕਲ ਕੇ ਲਾਹੌਰ ਦੇ ਉਸ ਸਾਰੇ ਫੀਲਡਸ ਰੰਗਮੰਚ ਚੋਂ ਨਿਕਲ ਕੇ ਕਲਕੱਤਾ ਥੀਏਟਰ, ਔਰ ਫਿਰ ਮੁੰਬਈ ਜਿਹੜਾ ਐਸਟੈਬਲਿਸ਼ ਹੋਇਆ, ਪਹਿਲਾਂ ਕਲਕੱਤਾ ਹੀ ਰਿਹਾ ਕਾਫੀ ਦੇਰ, ਉਹ ਫਿਲਮਾਂ ਆਈਆਂ ਜਿਨ੍ਹਾਂ ਦੇ ਵਿੱਚ ਕੋਈ ਬੋਲਦਾ ਨਹੀਂ ਸੀ, ਜਿਹਨੂੰ ਮੋਸ਼ਨ ਸੀ, ਆਵਾਜ਼ ਨਹੀਂ ਸੀ, ਫਿਰ ਆਵਾਜ਼ ਵੀ ਆ ਗਈ, ਮੋਸ਼ਨ ਵੀ ਆ ਗਿਆ। ਹੌਲੀ 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 ਜੇ ਭਾਰਤ ਦੇ ਵਿੱਚ ਆਮ 40% ਲੋਕ ਅੱਜ ਵੀ ਗਰੀਬੀ ਰੇਖਾ ਤੋਂ ਥੱਲੇ ਨੇ, 70% ਦੇ ਕੋਲ ਕੋਈ ਜਿਹੜਾ ਟਾਇਲਟਸ ਜਾਂ ਸੈਨੀਟੇਸ਼ਨ ਜਾਂ ਹੈਲਥ ਫੈਸਿਲਿਟੀਜ਼ ਨਹੀਂ ਨੇ, ਔਰ ਕਿਸ ਹੱਦ ਤੱਕ, ਪਰ ਇੱਕ ਗੱਲ ਨੂੰ ਬ੍ਰਾਹਮਣਵਾਦੀਆਂ ਨੇ ਜਾਂ ਜਿਨ੍ਹਾਂ ਦੇ ਕੋਲ 47 ਤੋਂ ਬਾਅਦ ਫਿਰ ਪਾਵਰ ਆਈ, ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਲੋਕਾਂ ਦੇ ਬ੍ਰੇਨ ਵਾਸ਼ ਕਿਵੇਂ ਕਰਨੇ ਨੇ, ਲੋਕਾਂ ਦੇ ਮਨਾਂ ਦੇ ਉੱਤੇ ਕਿਵੇਂ ਉਹੀ ਥਾਟ ਜਿਹੜਾ ਉਹਨਾਂ ਨੂੰ ਦੇਣਾ ਉਹੀ, ਤਾਂ ਕਿ ਉਹਦੇ ਤੇ ਹੀ ਉਹ ਐਕਟ ਕਰਨ। ਇੰਦਰਾ ਗਾਂਧੀ ਨੇ ਵੀ ਜਦੋਂ ਉਹ ਪ੍ਰਾਈਮ ਮਿਨਿਸਟਰ ਜਿਸ ਪੀਰੀਅਡ 'ਚ ਰਹੀ, ਬੜੀ ਤੇਜ਼ੀ ਨਾਲ, ਕੱਲਾ ਇਹੀ ਨਹੀਂ ਕਿ ਵੀ ਉਸ ਬਾਲੀਵੁੱਡ ਦੀ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਲੇ ਸਿਤਾਰੇ ਤੇ ਦੂਜੇ ਤੀਜੇ ਉਹਨਾਂ ਦਾ ਨਹਿਰੂ ਨਾਲ ਵੀ ਸੰਬੰਧ ਸੀ, ਜਾਂ ਇੰਦਰਾ ਗਾਂਧੀ ਦੇ ਵਿੱਚ ਹਿੱਤੇ ਸੀ, ਅਮਿਤਾਭ ਬੱਚਨ ਦਾ ਉਹਦਾ ਪੁੱਤਰ ਬਣਿਆ ਹੋਇਆ ਸੀ, ਲੇਕਿਨ ਉਸ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਆਲ ਇੰਡੀਆ ਰੇਡੀਓ ਜਿਹੜੇ ਉਹ ਤਾਂ ਥਾਂ ਥਾਂ ਖੋਲੇ ਹੀ ਸੀ 50ਵਿਆਂ 'ਚ, ਫਿਰ ਭਾਰਤੀ ਦੂਰਦਰਸ਼ਨ, ਇੱਕ ਸਿਰੇ ਤੋਂ ਸਭ ਤੋਂ ਜ਼ਿਆਦਾ ਇੰਦਰਾ ਗਾਂਧੀ ਨੇ ਇਹਦੇ ਤੇ ਜ਼ੋਰ ਦਿੱਤਾ ਹੈ, ਕਿਉਂਕਿ ਉਹਦੇ 'ਚੋਂ ਹੀ ਆਪਣੀ ਇਮੇਜ ਮੇਕਿੰਗ ਕਰਨੀ ਸੀ, ਝੂਠ ਵੇਚਣਾ ਸੀ, ਪਰੋਸਣਾ ਸੀ, ਫਿਰ ਉਹਦਾ ਉਹਨਾਂ ਨੇ ਫਾਇਦਾ ਵੀ ਚੁੱਕਿਆ। ਜੇ ਹੁਣ ਨਵੰਬਰ 84 'ਚ ਅਮਿਤਾਭ ਬੱਚਨ ਖੂਨ ਕਾ ਬਦਲਾ ਖੂਨ ਇੰਦਰਾ ਗਾਂਧੀ ਦੀ ਡੈਡ ਬੋਡੀ ਦੇ ਕੋਲ ਖਲੋਤਾ ਨਾਰੇ ਲਾ ਰਿਹਾ ਹੈ, ਔਰ ਇਹ ਕਹਿ ਰਿਹਾ ਹੈ ਕਿ ਵੀ ਇਹ ਖੂਨ ਕੇ ਛੀਂਟੇ ਕਾਂਤਲੋं के घरों तक पहुंचा दो, ਜ਼ਾਹਰ ਹੈ ਉਹਦਾ ਇਫੈਕਟ ਅਸੀਂ ਨਵੰਬਰ 84 'ਚ ਦੇਖਿਆ ਵੀ ਕੀ ਹੋਇਆ। ਮੋਦੀ ਨੇ ਇਹਨੂੰ ਜਿਹੜਾ ਇੱਕ ਆਰਟ ਦੇ ਵਿੱਚ ਕਨਵਰਟ ਕਰਤਾ, ਔਰ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਕਿ ਕਿਵੇਂ ਉਹਨੇ ਆਪਣੇ ਆਪ ਨੂੰ ਜਿਹੜਾ ਉਹ ਉਸ ਲਿਹਾਜ਼ ਨਾਲ ਕੱਟ ਕਰਕੇ ਰੱਖਿਆ ਵੀ ਕਿਵੇਂ ਵੇਚਣਾ ਆਪਣੇ ਆਪ ਨੂੰ, ਦਾ ਇੱਕ ਇਮੇਜ ਕ੍ਰੀਏਟ ਕਰਨਾ। ਔਰ ਦੂਸਰਾ 2014 'ਚ ਇਲੈਕਟ੍ਰੋਨਿਕ ਮੀਡੀਆ ਨੇ ਉਹਦੇ ਤੇ ਭਰਪੂਰ ਜਿਹੜਾ ਉਹ ਹੈਲਪ ਕੀਤੀ ਮੋਦੀ ਨੂੰ ਉਹ ਬਣਾਉਣ 'ਚ ਜੋ ਮੋਦੀ ਨਹੀਂ ਹੈ। ਬਿਲਕੁਲ। ਹੁਣ ਜੇ ਅਸੀਂ ਇਸ 4.5 ਸਾਲ ਦੇ ਪੀਰੀਅਡ 'ਚ ਦੇਖੀਏ ਕਿ ਕਿਵੇਂ ਇਹਨਾਂ ਦਾ ਬਾਲੀਵੁੱਡ ਦਾ ਸਾਰਾ ਹੀ ਜ਼ੋਰ, ਹਾਲਾਂਕਿ ਸੋ ਕਾਲਡ ਇੰਡੀਅਨਨੈਸ ਜਾਂ ਰਾਸ਼ਟਰ ਭਗਤੀ ਜਾਂ ਦੂਜੇ, ਇਹ ਕੋਈ ਨਵੀਂ ਗੱਲ ਨਹੀਂ ਹੈ। ਔਰ ਮੈਨੂੰ ਹੈਰਾਨੀ ਹੋਈ ਕਿਉਂਕਿ ਮੈਂ ਜਦੋਂ ਬਹੁਤ ਵਾਰੀ ਆਨੰਦ ਮੱਠ ਦਾ ਹਵਾਲਾ ਦਿੰਦਾ ਹੈ ਕਿ ਬੰਕਮ ਚੰਦਰ ਚੈਟਰਜੀ ਨੇ 19th ਸੈਂਚੁਰੀ ਐਂਡ 'ਚ ਆਨੰਦ ਮੱਠ ਲਿਖਿਆ, ਜਿਹਦੇ 'ਚ ਮੁਸਲਮਾਨਾਂ ਈਸਾਈਆਂ ਨੂੰ ਜਿਹੜਾ ਉਹ ਗੈਰ ਦੱਸਿਆ ਗਿਆ, ਮਾਰਨ ਦੇ ਕਾਬਲ, ਜਿਹਦੇ 'ਚ ਉਹ ਵੰਦੇ ਮਾਤਰਮ ਦਾ ਨਿਕਲਿਆ। ਪਰ ਮੈਨੂੰ ਹੈਰਾਨੀ ਹੋਈ ਕਿ ਵੰਦੇ ਮਾਤਰਮ ਵਾਲਾ ਜਿਹੜਾ ਇਹ ਸਾਰਾ ਹੀ ਆਨੰਦ ਮੱਠ ਜਿਹੜਾ ਫਿਰਕੂਪਣੇ ਦਾ 1952-53 ਦੇ ਵਿੱਚ ਆਨੰਦ ਮੱਠ ਨਾਂ ਦੀ ਫਿਲਮ, ਜਿਹਦੇ 'ਚ ਪ੍ਰਿਥਵੀ ਰਾਜ ਕਪੂਰ ਵੀ ਕੰਮ ਕਰ ਰਿਹਾ ਹੈ, ਇੱਕ ਜਿਹੜੀ ਗੀਤਾ ਬਾਲੀ ਜਿਹੜੀ ਇੱਕ ਸਿੱਖ ਕੁੜੀ ਕਦੇ ਸਰਗੋਧੇ ਦੀ, ਗੁਰਕੀਰਤਨ ਕੌਰ ਕੇ ਕੀ ਨਾ, ਉਹ ਵੀ, ਔਰ ਦੂਸਰੇ ਵੀ, ਔਰ ਉਹ ਇੱਕ ਫੇਕ ਰੈਵੋਲੂਸ਼ਨ ਜਿਹਨੂੰ ਸੰਨਿਆਸੀ ਰੈਵੋਲੂਸ਼ਨ ਕਿਹਾ ਕਿ ਜੀ ਬੰਗਾਲ ਦੇ ਵਿੱਚ ਪਲਾਸੀ ਦੀ ਲੜਾਈ 1757 'ਚ ਹੋਈ, ਉਸ ਤੋਂ ਬਾਅਦ ਬਕਸਰ ਦੀ ਲੜਾਈ ਹੋਈ ਔਰ ਅੰਗਰੇਜ਼ਾਂ ਨੇ ਜਿਹੜਾ ਰੈਵਨਿਊ ਕਲੈਕਟ ਕਰਨ ਦੇ ਰਾਈਟ ਲੈ ਲਏ, ਉਦੋਂ ਫੈਮਿਨ ਅਕਾਲ ਪਿਆ, ਲੱਖਾਂ ਬੰਗਾਲੀ ਮਰੇ। ਫਿਰ ਉਹਨਾਂ ਨੇ ਕਿਹਾ ਜੀ ਉਸ ਪੀਰੀਅਡ 'ਚ ਭਾਰਤ ਦੇ ਸੰਨਿਆਸੀਆਂ ਨੇ ਜਿਹੜਾ ਕਿਵੇਂ ਰੈਵੋਲੂਸ਼ਨ ਕੀਤਾ ਅੰਗਰੇਜ਼ਾਂ ਦੇ ਖਿਲਾਫ, ਔਰ ਇਹ 1952-53 ਦੇ ਵਿੱਚ ਬਣੀ ਫਿਲਮ ਆਨੰਦ ਮੱਠ ਜਿਹੜੀ ਹੈ, ਜਿਹੜਾ ਵੰਦੇ ਮਾਤਰਮ ਅੱਜ ਮੁਸਲਮਾਨਾਂ, ਸਿੱਖਾਂ, ਈਸਾਈਆਂ ਦੇ ਸੰਘ ਚੋਂ ਜ਼ਬਰਦਸਤੀ ਉਤਾਰ ਰਹੇ ਨੇ, ਉਹ ਸਾਰੀ ਫਿਲਮ ਆਨੰਦ ਮੱਠ ਮੈਨੂੰ ਇਸ ਵੀਕਐਂਡ ਹੀ, ਕਿਉਂਕਿ ਮੈਂ ਦੇਖ ਰਿਹਾ ਸੀ ਵੀ ਇਹ ਆਨੰਦ ਮੱਠ ਦਾ ਇੰਪੈਕਟ ਕੀ ਹੋਇਆ, ਲੇਕਿਨ ਔਰ ਉਸ ਵੇਲੇ ਦੀ ਬੜੀਆਂ ਕਲਾਸਿਕ ਫਿਲਮਾਂ 'ਚ ਉਹਨੂੰ ਮੰਨਿਆ ਗਿਆ। ਸੋ ਇਹ ਜਿਹੜੀ 47 ਤੋਂ ਬਾਅਦ ਹੀ, ਔਰ ਇਸੇ ਤਰ੍ਹਾਂ ਅਸੀਂ ਜਦੋਂ ਫਿਲਮੀ ਗੀਤ ਦੇਖਦੇ ਹਾਂ ਜਿਹੜੇ ਉਸ ਆਪਣੇ ਬਚਪਨ ਦੇ ਦਿਨਾਂ 'ਚ ਕਿ ਆਓ ਬੱਚੋ तुम्हें दिखाएं झांकी हिंदुस्तान की इस मिट्टी से तिलक करो ये मिट्टी है बलिदान की, ਔਰ ਉਹਦੇ 'ਚ ਜਦੋਂ ਤੁਸੀਂ ਉਹ ਸਾਰੇ ਨੂੰ ਅੱਜ ਵੀ ਦੇਖਦੇ ਹੋ ਤੇ ਉਹਦੇ 'ਚ ਪੰਜਾਬ ਸਿਰਫ ਜਲਿਆਂਵਾਲੇ ਬਾਗ ਤੱਕ ਹੀ ਜਿਹੜਾ ਰਹਿ ਜਾਂਦਾ, ਬਾਕੀ ਸਾਰੀ ਇੱਕ ਫੇਕ ਹਿਸਟਰੀ ਕ੍ਰੀਏਟ ਕਰਨ ਦੀ ਲਾਈਨ ਕਿ ਕਿਵੇਂ ਭਾਰਤ ਇੱਕ ਕਲਚਰਲੀ ਨਹੀਂ ਇੱਕ ਪੋਲੀਟੀਕਲ ਐਂਟੀਟੀ, ਔਰ ਉਹਨਾਂ ਨੇ ਕਿਵੇਂ ਜਿਹੜਾ
ਇੱਕ ਆਜ਼ਾਦੀ ਦੇ ਲਈ ਜਿਹੜਾ ਭਾਰਤ ਦੇ ਵਿੱਚ ਕੰਟਰੀਬਿਊਸ਼ਨ ਹੋਈ। ਜੀ। ਸੋ ਇਹ ਜਿਹੜੀ ਫਿਲਮ ਇੰਡਸਟਰੀ ਦਾ ਰੋਲ ਉਸ ਦੌਰ ਦਾ ਚੱਲ ਰਿਹਾ ਸੀ, ਪਿਛਲੇ 5 ਸਾਲ ਚ ਜਿਹੜਾ ਉਹਨੇ ਸਿਖਰਾਂ ਛੋ ਲਈਆਂ ਨੇ ਜੀ। ਬੇਸ਼ਰਮੀ ਦੇ ਨਾਲ। ਉਹਨਾਂ ਦੇ ਹੁਣ ਉਹੀ ਉਹਨਾਂ ਦੇ ਐਕਟਰ, ਉਹੀ ਐਕਟ੍ਰੈਸਸ, ਉਹੀ ਸਾਰੇ ਜਿਹੜੇ ਨੇ, ਪਹਿਲਾਂ ਹੇਮਾ ਮਾਲਿਨੀ ਬੀਜੇਪੀ ਜਾਏ, ਹੁਣ ਫਿਰ ਉਹਨੂੰ ਮਥੁਰਾ ਤੋਂ ਖੜਾ ਕੀਤਾ ਹੈ, ਜੀ। ਧਰਮਿੰਦਰ, ਔਰ ਉਹੀ ਲੋਕ ਜਿਹੜੇ ਨੇ ਹੁਣ ਸ਼ਾਇਦ ਜਯਾ ਪ੍ਰਦਾ ਕਿ ਜਯਾ ਪਤਾ ਨਹੀਂ ਕੌਣ ਹੈ, ਜੀ। ਉਹਨੂੰ ਕੀਤਾ ਹੈ। ਔਰ ਇਹ ਸਾਰਿਆਂ ਨੂੰ ਇੱਕ ਪਾਸੇ ਇਹਨਾਂ ਨੂੰ ਪ੍ਰਮੋਟ ਕਰਨ ਦੀ ਲਾਈਨ ਜਿਹੜੀ ਹਿੰਦੂਤਵਾ ਆਈਡੀਓਲੋਜੀ, ਉੱਥੇ ਬੜੇ ਦੇਸ਼ ਭਗਤ ਬਣੇ ਹੁੰਦੇ ਸੀ। ਜੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਿਛਲੇ 4-5 ਸਾਲ ਚ ਜਿਸ ਕਿਸਮ ਦੇ ਥੀਮ ਦੀਆਂ ਫਿਲਮਾਂ ਬਣੀਆਂ, ਜੇ ਬਾਹੂਬਲੀ ਜੀ। ਹੁਣ ਜ਼ਾਹਰ ਹੈ, ਜਾਂ ਪਦਮਨੀ, ਹੁਣ ਉਹਦੇ ਚ ਜਿੱਥੇ ਉਸ ਵੇਲੇ ਦੇ ਮੁਸਲਮਾਨ ਜਿਹੜੇ ਰੂਲਰ ਸੀ, ਹੁਣ ਅਲਾਉਦੀਨ ਖਿਲਜੀ, ਹਾਲਾਂਕਿ ਕੋਈ ਉਹ ਭਲਾ ਬੰਦਾ ਨਹੀਂ ਸੀ, ਪਰ ਜਿਵੇਂ ਬਿਲਕੁਲ ਰੋਂਗ ਇਮੇਜ ਦੇ ਵਿੱਚ ਇੱਕ ਜਿਹੜੀ ਇਮੇਜਿਨਰੀ ਸੀ, ਕੋਈ ਪਦਮਨੀ ਨਾਂ ਦੀ ਹੋਈ ਨਹੀਂ, ਇੱਕ ਨਾਵਲ ਸੀ, ਉਹਦੇ ਤੇ ਬੇਸ ਕੋਈ ਐਗਜ਼ਿਸਟ ਨਹੀਂ ਕਰਦਾ, ਪਰ ਉਹ ਰਾਜਪੂਤੀ ਆਨ ਸ਼ਾਨ ਔਰ ਇਧਰ ਉਹਦਾ ਬਾਹੂਬਲੀ ਚ ਜਿਹੜਾ ਉਹ ਉਹਨਾਂ ਨੇ ਉਹ ਕਰੈਕਟਰ ਬਣਾ ਦਿੱਤਾ ਕਿ ਜਿਹੜਾ ਅਲਟੀਮੇਟਲੀ ਹਿੰਦੂ ਪਾਵਰ, ਐਜ਼ ਇਫ ਕਿ ਉਹਦੇ ਚੋਂ ਪਾਵਰ ਨਿਕਲਦੀ ਹੈ। ਔਰ ਇਹ ਸਾਰੇ ਚੋਂ ਹੁਣ ਵੀ ਬੇਸ਼ੱਕ ਕੇਸਰੀ ਫਿਲਮ ਅੱਜ ਕੱਲ੍ਹ ਲੱਗੀ ਹੋਈ ਹੈ, ਬਹੁਤ ਸਿੱਖ ਵੀ ਪ੍ਰਭਾਵਿਤ ਹੁੰਦੇ ਨੇ। ਦੇਖੋ ਜੀ, ਇਹ ਹੁਣ ਜੇ ਤੁਸੀਂ ਉਹਦਾ ਨੈਰੇਟਿਵ ਦੇਖੋ ਕੁੱਲ ਮਿਲਾ ਕੇ, ਨੈਰੇਟਿਵ ਕੀ ਹੈ? ਜਿਹੜੇ ਲੜ ਰਹੇ ਨੇ 21 ਸਿੱਖ, ਆਫ ਕੋਰਸ ਬਹਾਦਰੀ ਨਾਲ ਲੜੇ, ਸਿੱਖ ਲੜੇਗਾ ਕਿਤੇ ਵੀ ਉਹਦੇ ਚ, ਲੇਕਿਨ ਨੈਰੇਟਿਵ ਕੀ ਹੈ? ਸਿੱਖ ਤਾਂ ਅੰਗਰੇਜ਼ਾਂ ਲਈ ਲੜ ਰਹੇ ਨੇ, ਉਹਨਾਂ ਦੇ ਯੂਨੀਅਨ ਜੈਕ ਲਈ। ਬਿਲਕੁਲ। ਜਿਹੜੇ ਹਮਲਾਵਰ ਨੇ, ਭਾਵੇਂ 10,000 ਨੇ, 15,000 ਨੇ, ਉਹ ਆਪਣੀ ਧਰਤੀ ਲਈ ਲੜ ਰਹੇ ਨੇ ਅੰਗਰੇਜ਼ਾਂ ਨੂੰ ਕੱਢਣ ਲਈ। ਔਰ ਇਹਨਾਂ ਦਾ ਨੈਰੇਟਿਵ ਜਿਹੜਾ ਇੱਕ ਬ੍ਰਿਗੇਡੀਅਰ ਨੇ ਵੀ ਸਿੱਖ ਰੈਜੀਮੈਂਟ ਨੇ ਦਿੱਤਾ ਕਿ ਇਸ ਹਮਲੇ ਤੋਂ ਪਹਿਲਾਂ ਉਹਨਾਂ ਦਾ ਇੱਕ ਕਬੀਲੇ ਦਾ ਚੀਫ ਜਿਹੜਾ ਉਹ ਚਿੱਟਾ ਝੰਡਾ ਲੈ ਕੇ ਆਂਦਾ ਹੈ, ਉਹ ਸਿੱਖਾਂ ਨੂੰ ਕਹਿੰਦਾ ਦੇਖੋ ਤੁਹਾਡੇ ਨਾਲ ਸਾਡੀ ਕੋਈ ਲੜਾਈ ਨਹੀਂ ਹੈ, ਤੁਹਾਨੂੰ ਅਸੀਂ ਸੇਫ ਪੈਸੇਜ ਦਿੰਨੇ ਆ, ਤੁਸੀਂ ਇੱਥੋਂ ਨਿਕਲ ਜਾਓ ਅੰਗਰੇਜ਼ਾਂ ਦੇ ਖਿਲਾਫ, ਤੁਸੀਂ ਕਿਉਂ ਉਹਨਾਂ ਦੀ ਲੜਾਈ ਲੜ ਰਹੇ ਹੋ। ਪਰ ਹੁਣ ਕਿਉਂਕਿ ਉਹਦਾ ਨਾਂ ਕੇਸਰੀ ਰੱਖ ਕੇ ਇਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਕੱਲ ਨੂੰ ਸਿੱਖਾਂ ਨੂੰ ਤੁਸੀਂ ਇਸਤੇਮਾਲ ਕਰਨਾ ਹੈ, ਅਫਗਾਨਿਸਤਾਨ ਚ ਕਰਨਾ ਹੈ, ਕਿਤੇ ਹੋਰ ਕਰਨਾ ਹੈ, ਤੇ ਉਹਦੇ ਚ ਉਹਨਾਂ ਨੂੰ ਦੱਸੋ ਜੀ ਤੁਸੀਂ ਤੁਹਾਡੇ ਤਾਂ 21 ਲੜੇ ਸੀ 10,000 ਨਾਲ। ਸੋ ਕੇਸਰੀ 70 ਸਾਲ ਨਾਲ ਬਣਾਈ, 72 ਸਾਲ ਸਾਰਾ ਗੜੀ ਕੋਈ ਨਵੀਂ ਗੱਲ ਹੈ। 1897 ਦਾ ਵਾਕਿਆ ਹੈ। ਉਹਨਾਂ ਜ਼ਮਾਨੇ 'ਚ ਇੱਕ ਗੁਰਦੁਆਰਾ ਜਿਹਨੂੰ ਬੁੱਤ ਮਲਕਾਂ ਦਾ ਕਹਿੰਦੇ ਸੀ, ਉੱਥੇ ਫੁਹਾਰਾ ਚੌਂਕ ਅੰਮ੍ਰਿਤਸਰ 'ਚ ਉੱਥੇ ਬਣਿਆ ਹੋਇਆ ਹੈ, ਇੱਕ ਫਿਰੋਜ਼ਪੁਰ 'ਚ ਬਣਿਆ ਹੋਇਆ ਹੈ, ਇੱਕ ਹੋਰ ਥਾਂ ਤੇ ਹੈ। ਸੋ ਇਹਨਾਂ ਨੂੰ 70 ਸਾਲ ਬਾਅਦ, ਔਰ ਜੇ ਤੁਸੀਂ ਇਹਦੇ ਲਿੰਕ ਦੇਖੋ, ਜਿਹੜਾ ਇਸ ਦਾ ਮੇਨ ਹੀਰੋ ਹੈ, ਕੀ ਨਾਮ ਹੈ ਉਹਦਾ? ਕੇਸਰੀ, ਹਾਂ, ਅਕਸ਼ੇ ਕੁਮਾਰ, ਜਿਹਨੇ ਸੌਦਾ ਸਾਹਿਬ ਦੇ ਨਾਲ ਇਹਨਾਂ ਬਾਦਲਾਂ ਦਾ ਜਿਹੜਾ ਸਮਝੌਤਾ ਦੇ ਨਾਂ ਥੱਲੇ ਹੁਕਮਨਾਮਾ ਵਾਪਸ ਕਰਵਾਇਆ। ਹੁਣ ਉਹਨਾਂ ਦੇ ਤੁਸੀਂ ਕਨੈਕਸ਼ਨ, ਮੈਨੂੰ ਕਦੇ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੀਆਂ ਚੋਣਾਂ 'ਚ ਅਕਸ਼ੇ ਕੁਮਾਰ ਬੀਜੇਪੀ ਦਾ ਕੈਂਡੀਡੇਟ ਹੋਏ। ਇਸ ਸਾਲ ਚ ਨਾ ਅਜੇ ਉਹਦਾ ਐਕਟਰ ਕਰੀਅਰ ਹੈਗਾ ਥੋੜੀ ਦੇਰ ਬਾਅਦ। ਸੋ ਕੁੱਲ ਮਿਲਾ ਕੇ ਹੁਣ ਇਹ ਜਿਹੜਾ ਇਸ ਪੀਰੀਅਡ 'ਚ ਜਿਵੇਂ ਇਹਨਾਂ ਨੇ ਬਾਲੀਵੁੱਡ ਨੇ ਸਰਵ ਕੀਤਾ ਇਹਨਾਂ ਨੂੰ ਵੀ ਹਿੰਦੂਤਵਾ ਆਈਡੀਓਲੋਜੀ ਨੂੰ, ਖੁੱਲ ਕੇ ਨੰਗੇ ਹੋ ਗਏ ਨੇ। ਔਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਪਹਿਲਾਂ ਤਾਂ ਇਹਨਾਂ ਨੇ ਨੈਗੇਟਿਵਲੀ ਉੜੀ ਸਟ੍ਰਾਈਕ, ਉੜੀ ਦੇ ਉੱਤੇ ਬਣਾ ਦਿੱਤੀ ਫਿਲਮ। ਫਿਰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ, ਭਾਵੇਂ ਅਸੀਂ ਉਹਨੂੰ ਹਮੇਸ਼ਾ ਗਟਲੈਸ, ਸਪਾਈਨਲੈਸ, ਟੁਥਲੈਸ ਮੈਨ ਕਿਹਾ, ਪਰ ਜਿਹੜਾ ਵੀ ਫਿਊਚਰ ਦਾ ਹਿਸਟੋਰੀਅਨ ਇੰਡੀਆ ਦੀ ਹਿਸਟਰੀ ਜਦੋਂ ਇੰਡੀਆ ਡਿਸਇੰਟੀਗ੍ਰੇਟ ਹੋਏਗਾ ਲਿਖੇਗਾ ਕਿ ਜੀ ਜਿਹੜਾ ਇੰਡੀਆ 1990 ਚ ਟੁੱਟਣਾ ਚਾਹੀਦਾ ਸੀ ਉਹ ਕਿਵੇਂ ਬਚ ਗਿਆ, ਤੇ ਉਹ ਕ੍ਰੈਡਿਟ ਮਨਮੋਹਨ ਸਿੰਘ ਨੂੰ ਦੇਗਾ ਕਿ ਬਈ ਇਹਨੇ ਮਨਮੋਹਨ ਸਿੰਘ ਨੇ 20-25 ਸਾਲ ਲੀਜ਼ ਆਫ ਲਾਈਫ ਇੰਡੀਆ ਨੂੰ ਦੇ ਦਿੱਤੀ, ਪਹਿਲਾਂ ਇਕਨੋਮਿਕਲ ਰਿਫਾਰਮਸ ਦੇ ਨਾਂ ਥੱਲੇ, ਫਿਰ ਪ੍ਰਾਈਮ ਮਿਨਿਸਟਰ 10 ਸਾਲ ਰਹਿ ਕੇ ਉਹਨੇ ਜਿਵੇਂ ਇਕਨੋਮੀ ਨੂੰ ਚੁੱਕਿਆ, ਇੰਡੋ US ਨਿਊਕਲੀਅਰ ਡੀਲ ਇਹ ਉਹ, ਲੇਕਿਨ ਇਹਨਾਂ ਨੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਬਣਾ ਕੇ ਉਹੀ ਉਹਨਾਂ ਦਾ ਟੁਚਾ ਪੱਕਾ ਕਸ਼ਮੀਰੀ ਪੰਡਤ ਹਿੰਦੂਤਵੀ ਅਨੁਪਮ ਖੈਰ, ਉਹਨੇ ਕਿਵੇਂ ਮਜ਼ਾਕ ਉਡਾਇਆ ਮਨਮੋਹਨ ਸਿੰਘ ਦਾ, ਔਰ ਨਤੀਜੇ ਦੇ ਤੌਰ ਤੇ ਉਹਦੀ ਘਰਵਾਲੀ ਕਿਰਨ ਖੈਰ ਜਿਹੜੀ ਉਹ ਵੀ ਜਿਹੜੀ ਹੈ ਰਹੀ ਹੈ MP, ਹੁਣ ਵੀ ਉਹਨੂੰ ਸ਼ਾਇਦ ਚੰਡੀਗੜ੍ਹ ਤੋਂ ਹੀ ਟਿਕਟ ਦੇਣਗੇ। ਸੋ ਇਹ ਸਾਰਾ ਲਾਣਾ ਇੱਧਰ ਕਾਬੂ ਕੀਤਾ। ਔਰ ਪਿਛਲੇ ਦਿਨਾਂ 'ਚ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਹੋਰ ਵੀ ਇੱਕ ਤੋਂ ਬਾਅਦ ਇੱਕ, ਔਰ ਇਹ ਜਿਹੜੀ ਅੱਜ ਸਟੋਰੀ ਇੱਕ ਇਨਫੈਕਟ BBC ਦੀ ਸਰਵਿਸ ਦੀ ਸੀ ਕਿ ਸਿਆਸੀ ਅਖਾੜਾ ਬਣਦੀ ਜਾ ਰਹੀ ਹੈ ਬਾਲੀਵੁੱਡ ਦੀਆਂ ਫਿਲਮਾਂ, ਔਰ ਉਹਦੇ 'ਚ ਜਿਹੜੀ ਇੱਕ ਫਿਲਮ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਉੱਤੇ ਹੁਣ, ਕਿਉਂਕਿ ਬਾਇਓਪਿਕਸ ਦਾ ਰਿਵਾਜ ਹੈ, ਇੱਕ ਤੋਂ ਬਾਅਦ ਇੱਕ ਬਾਇਓਪਿਕ ਫਿਲਮ ਬਣ ਰਹੀ ਹੈ। ਹੁਣ ਜਿਹੜੀ ਫਿਲਮ ਨਰਿੰਦਰ ਮੋਦੀ ਦੇ ਉੱਤੇ ਹੈ,
ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਜਿਹਦੇ ਚ ਵਿਵੇਕ ਓਬਰਾਏ ਅਗੇਨ ਪੰਜਾਬੀ ਹਿੰਦੂ ਜੀ ਮੇਨ ਐਕਟਰ ਬਣਿਆ ਹੋਇਆ। ਔਰ ਇਹ ਜਿਹੜੀ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਹੁਣ ਜ਼ਾਹਰ ਹੈ ਕਿੱਥੇ ਹੈ ਇਹਨਾਂ ਦੇ ਇਲੈਕਸ਼ਨ ਕਮਿਸ਼ਨ ਜੀ ਕਿ ਜੀ ਉਹ ਫਿਲਮਾਂ ਹੀ ਉਹਨਾਂ ਨੇ ਇਸ ਢੰਗ ਨਾਲ ਬਣਾਈਆਂ ਨੇ। ਫਿਰ ਉਹਨੇ ਕਿਹਾ ਜੀ ਨਹੀਂ ਜਨਤਾ ਦੀ ਬਹੁਤ ਮੰਗ ਹੈ, ਜਦੋਂ ਦਾ ਇਹ ਟ੍ਰੇਲਰ ਚੱਲ ਰਿਹਾ ਹੈ ਉਸ ਤੋਂ ਬਾਅਦ ਹੁਣ ਅਸੀਂ 12 ਅਪ੍ਰੈਲ ਦੀ ਬਜਾਏ 5 ਅਪ੍ਰੈਲ ਨੂੰ ਰਿਲੀਜ਼ ਕਰਾਂਗੇ। ਚਲੋ। ਸੋ ਜ਼ਾਹਰ ਹੈ ਕਿ ਇਲੈਕਸ਼ਨ ਮੂਵੀ ਉਸੇ ਅੰਦਾਜ਼ ਦੇ ਵਿੱਚ। ਜੀ। ਔਰ ਅੱਗੇ ਤਾਂ ਹੁੰਦਾ ਹੈ ਵੀ ਫਿਲਮ ਦਾ ਕੋਈ ਐਕਟਰ ਆਪਣੇ ਡਾਇਲੌਗ ਬੋਲ ਰਿਹਾ ਹੁੰਦਾ ਹੈ। ਇਸ ਫਿਲਮ 'ਚ ਬਾਇਓਪਿਕਸ ਦੇ ਵਿੱਚ ਤਾਂ ਮੋਦੀ ਜਿਹੜਾ ਸਿਰੇ ਦਾ ਜੁਮਲੇਬਾਜ਼ ਝੂਠਾ ਬੰਦਾ ਹੈ, ਜੀ ਉਹ ਖੁਦ ਹੀ ਉਹਦੇ ਡਾਇਲੌਗ ਉਹਦੇ ਬੋਲੇ ਜਾ ਰਹੇ ਨੇ, ਉਹਨੂੰ ਓਰੀਜਨ ਬਾਇਓਪਿਕਸ ਦਿਖਾਇਆ ਜਾ ਰਿਹਾ। ਔਰ ਇਹ ਸਾਰੇ 'ਚ ਜਿਹੜੀ ਇਹ ਸਟੋਰੀ ਦਾ ਲੁਬੇ ਲਬਾਬ ਹੈ ਕਿ ਭਾਈ ਇਸ ਵੇਲੇ ਜਿਹੜਾ ਸਿਆਸੀ ਅਖਾੜਾ ਬਾਲੀਵੁੱਡ 'ਚ ਚਲਾ ਗਿਆ ਜੀ। ਔਰ ਉਹਦੇ 'ਚ ਉੜੀ ਦਾ ਸਰਜੀਕਲ ਸਟ੍ਰਾਈਕ ਹੋਏ, ਜਾਂ ਹੁਣੇ ਹੀ ਮੇਰੇ ਪਿਆਰੇ ਪ੍ਰਾਈਮ ਮਿਨਿਸਟਰ ਜਿਹੜੀ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ਰਿਲੀਜ਼ ਹੋਈ ਹੈ ਹਾਲ ਦੇ ਵਿੱਚ। ਜੀ। ਔਰ ਹੁਣ ਇਹ ਹੈ ਕਿ ਵੀ ਜਿਹੜੀ ਇਹ ਪੀਐਮ ਨਰਿੰਦਰ ਮੋਦੀ ਤਾਂ ਹੈ ਹੀ ਟੋਟਲੀ ਉਹਦੇ ਉੱਤੇ। ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਇਸ ਪ੍ਰੋਗਰਾਮ ਦੇ ਵਿੱਚ ਹੀ ਕਿ ਬਾਲ ਠਾਕਰੇ ਦੇ ਉੱਤੇ ਫਿਲਮ ਉਹ ਸ਼ਿਵ ਸੈਨਾ ਨੇ ਸਪਾਂਸਰ ਕੀਤੀ। ਬਾਲ ਠਾਕਰੇ ਜਿਹਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਹਮਲੇ ਕਰਵਾਏ, ਫਿਰਕੂ ਨਫ਼ਰਤ ਨਾਲ ਭਰਿਆ ਹੋਇਆ, ਉਹਨੂੰ ਵੀ ਉਹਨਾਂ ਨੇ ਇੱਕ ਬੜਾ ਲਾਰਜਰ ਦੈਨ ਲਾਈਫ ਬਣਾਇਆ। ਨਜ਼ੀਮੁਦੀਨ ਸਿੱਦੀਕੀ ਕੇ ਕੌਣ ਉਹਦੇ ਚ ਹੀਰੋ ਸੀ, ਉਹਨੂੰ ਵੀ ਨਵਾਜ਼ੁਦੀਨ ਸਿੱਦੀਕੀ, ਉਹਨੂੰ ਵੀ ਸ਼ਾਇਦ ਕਿਤੇ ਟਿਕਟ ਦਿੱਤੀ ਹੈ ਮੇਰਾ ਖਿਆਲ ਹੈ, ਮੈਨੂੰ ਕਿਤੇ ਮੈਂ ਉਹਦਾ ਨਾਂ ਦੇਖਿਆ। ਸੋ ਇਹ ਸਾਰੇ ਬੀਜੇਪੀ ਦੇ ਜਿਹੜੇ ਨੇ ਪਾਰਟ। ਫਿਰ ਉਹਦੇ ਉੱਤੇ ਜਿਹੜਾ ਇੱਕ ਕਮੈਂਟ ਜਿਹੜਾ ਜਰਨਲਿਸਟ ਹੈ ਅਜੇ ਬ੍ਰਹਮਾਤਜ, ਉਹਨੇ ਕਿਹਾ ਕਿ ਵੀ ਇਹ ਜਿਹੜੀਆਂ ਪ੍ਰੋਪੇਗੈਂਡਾ ਫਿਲਮਾਂ ਨੇ ਇਹਨਾਂ ਨੂੰ ਦੇਖਣ ਦੇ ਲਈ ਸਾਨੂੰ ਦੇਖਣਾ ਪਏਗਾ ਕਿ ਜਿਹੜੇ ਲੋਕ ਪਾਵਰ 'ਚ ਹੁੰਦੇ ਨੇ ਉਹ ਕਿਵੇਂ ਇਹਨਾਂ ਫਿਲਮਾਂ ਦੀ ਜਿਹੜੀ ਹੈ ਉਹ ਪਲੈਨਿੰਗ ਕਰਦੇ ਨੇ, ਉਹ ਸੱਤਾ 'ਚ ਆਉਣ ਦੇ ਲਈ ਵੀ, ਫਿਰ ਕਾਇਮ ਰਹਿਣ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਲੌਬੀ ਤਿਆਰ ਕੀਤੀ ਹੋਈ ਹੈ। ਅੰਦਰੂਨੀ ਤਰੀਕੇ ਨਾਲ ਜਿਹੜੀ ਡਾਇਰੈਕਟਲੀ ਤੌਰ ਦੇ ਉੱਤੇ ਜਿਹੜੇ ਕੁਝ ਫਿਲਮ ਮੇਕਰ ਨੇ ਉਹ ਬੀਜੇਪੀ ਨਾਲ ਜੁੜੇ ਹੋਏ ਨੇ। ਜੇ ਉਹ ਪ੍ਰਭਾਵ ਦਿੰਦੇ ਨੇ ਉਹਨਾਂ ਫਿਲਮਾਂ ਰਾਹੀਂ ਕਿ ਜੇ ਤੁਸੀਂ ਬਾਰ-ਬਾਰ ਪੈਟਰੀਓਟਿਜ਼ਮ ਦੀ ਗੱਲ ਕਰੋਗੇ, ਰਾਸ਼ਟਰਵਾਦ ਦੀ ਗੱਲ ਕਰੋਗੇ ਤਾਂ ਇਹਦਾ ਫਾਇਦਾ ਬੀਜੇਪੀ ਨੂੰ ਹੋਏਗਾ, ਕਿਉਂਕਿ ਉਹਨਾਂ ਨੇ ਨੈਰੇਟਿਵ ਇਹ ਬਣਾ ਦਿੱਤਾ ਹੈ ਕਿ ਜਿਹੜਾ ਮੋਦੀ ਦੇ ਝੂਠ ਦੇ ਉੱਤੇ ਸਵਾਲ ਚੁੱਕੇ ਉਹਨੂੰ ਕਹੋ ਕਿ ਜੀ ਇਹ ਦੇਸ਼ ਧਰੋਹੀ ਹੈ। ਔਰ ਈਵਨ ਆ ਜਿਹੜਾ ਥੀਏਟਰਿਕਸ ਉਹਨੇ ਕੀਤਾ ਜੀ ਅਸੀਂ ਸਪੇਸ ਦੀ ਚੌਥੀ ਸੁਪਰ ਪਾਵਰ ਬਣ ਗਏ, ਉਹਦੇ ਤੇ ਕਮੈਂਟ ਕੀਤਾ ਵਿਰੋਧੀਆਂ ਨੇ। ਉਹਨਾਂ ਨੇ ਕਿਹਾ ਜੀ ਠੀਕ ਹੈ, ਬਹੁਤ ਵਧੀਆ, ਤੁਹਾਡੀ ਜਿਹੜੀ ਇੰਟਰਨੈਸ਼ਨਲ ਸਪੇਸ ਰਿਸਰਚ ਇੰਸਟੀਚਿਊਟ ਹੈ ਉਹਨਾਂ ਦਾ ਕੰਮ ਵਧੀਆ ਹੈ, ਪਰ ਇਹ ਥੀਏਟਰਿਕ ਡੇ ਹੈ ਮੋਦੀ ਦਾ, ਕਿਉਂਕਿ ਮੋਦੀ ਥੀਏਟਰਿਕਸ ਕਰ ਰਿਹਾ, ਨੋਟੰਕੀ ਕਰ ਰਿਹਾ, ਇਸ ਤੋਂ ਬਿਨਾਂ ਕੁਝ ਨਹੀਂ ਹੈ। ਫਿਰ ਜਿਹੜਾ ਇਸ ਸਾਰੇ ਚੋਂ ਅਸੀਂ ਦੇਖਦੇ ਕਿ ਵੀ ਜਿਹੜਾ ਸਵਾਲ ਪੁੱਛਿਆ ਗਿਆ ਕਿ ਜੀ ਉਹ ਕਹਿੰਦੇ ਜੀ ਦੇਖੋ ਥੀਮ ਤੇ ਹੀ ਬਣਨੀ ਹੈ। ਉਹਨੇ ਕਿਹਾ ਜੀ ਕਿਸੇ ਸੋਸ਼ਲ ਰਿਫਾਰਮਰ ਤੇ ਵੀ ਕੋਈ ਫਿਲਮ ਬਣੀ ਹੈ, ਕੋਈ ਡਾਕਟਰ BR ਅੰਬੇਦਕਰ ਤੇ ਫਿਲਮ ਬਣਾਈ ਹੈ ਤੁਸੀਂ, ਜਿਹੜਾ ਇੰਨਾ ਵੱਡਾ ਜਿਹਨੂੰ ਤੁਸੀਂ ਆਪਣਾ ਕਾਨੂੰਨ ਸਾਜ਼ ਕਹਿੰਦੇ ਹੋ, ਇਹ ਹੁਣੀ ਉੜੀ ਸਰਜੀਕਲ ਸਟ੍ਰਾਈਕ ਤੇ ਕੇਸਰੀ ਤੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਤੇ ਅਵਰ ਪ੍ਰਾਈਮ ਮਿਨਿਸਟਰ ਮੋਦੀ, ਇਹ ਹੁਣੀ ਕਿਉਂ ਬਣ ਰਹੀਆਂ ਨੇ? ਤੇ ਉਹਨੇ ਫਿਰ ਉਹਨੂੰ ਕਿਹਾ ਜੀ ਕਦੇ ਕਿਸੇ ਪ੍ਰਾਈਮ ਮਿਨਿਸਟਰ ਨੇ ਫਿਲਮ ਦਾ ਡਾਇਲੌਗ ਬੋਲੇ। ਸੋ ਜ਼ਾਹਿਰ ਹੈ ਕਿ ਵੀ ਇਹ ਸਾਰੇ ਹੀ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਨੂੰ ਬੀਜੇਪੀ ਦੇ ਬੰਦੇ ਨੇ, ਉਹਨਾਂ ਨੂੰ ਮੁਨਾਫਾ ਚਾਹੀਦਾ। ਲੋਕਾਂ 'ਚ ਜਿਵੇਂ ਪ੍ਰੀਚ ਕੀਤਾ ਜਾਂਦਾ ਹੈ ਕਿ ਲੋਕ ਵੀ, ਜਿਵੇਂ ਮੈਂ ਸ਼ੁਰੂਆਤ ਦੀ ਗੱਲ ਦੀ ਕੀਤੀ ਸੀ ਕਿ ਜਿਹਨੂੰ ਤੁਸੀਂ ਕੰਟਰੋਲਿੰਗ ਕਹਿੰਦੇ ਹੋ, ਪ੍ਰੋਗਰਾਮਿੰਗ ਕਹਿੰਦੇ ਹੋ, ਹੋਰ ਪ੍ਰੋਗਰਾਮਿੰਗ ਕੀ ਹੁੰਦੀ ਹੈ? ਹੁਣ ਅਸੀਂ ਜਦੋਂ ਬਚਪਨ ਤੋਂ ਜਦੋਂ ਤੁਸੀਂ ਕੋਈ ਕਾਰ ਜਾਂ ਜੀਪ ਜਾਂ ਦੂਜੀ ਜਿਹੜੀ ਹੈ ਲੈਂਦੇ ਸੀ, ਉਹ ਚਾਬੀ ਭਰੀ ਹੁੰਦੀ ਸੀ, ਤੁਸੀਂ ਛੱਡ ਦਿੱਤਾ ਤੁਹਾਨੂੰ ਲੱਗਣਾ ਵੀ ਉਹਨੇ ਕਰਨਾ। ਚੂਹਾ ਵੀ ਜਿਹੜਾ ਆਵਾਜ਼ ਕੱਢ ਰਿਹਾ ਕਿਉਂਕਿ ਉਨੀ ਕਿ ਜਦੋਂ ਚਾਬੀ ਮੁੱਕ ਗਈ ਉਹ ਚੁੱਪ ਕਰ ਜਾਂਦਾ ਸੀ, ਗੱਡੀ ਵੀ ਜਾ ਕੇ ਬੰਦ ਹੋ ਜਾਂਦੀ ਸੀ। ਇੱਥੋਂ ਹੀ ਪ੍ਰੋਗਰਾਮਿੰਗ ਦੀ ਗੱਲ ਸ਼ੁਰੂ ਹੋਈ। ਅੱਜ ਬਹੁਤ ਵੱਡੇ ਤਬਕੇ ਦੇ ਵਿੱਚ, ਜਿਹਦਾ ਸਾਡੇ ਵੀ ਕਾਫੀ ਲੋਕ ਸ਼ਾਮਲ ਨੇ, ਉਹ ਪ੍ਰੋਗਰਾਮਿੰਗ ਉਹਨਾਂ ਦੀ ਹੈ। ਉਹ ਪ੍ਰੋਗਰਾਮਿੰਗ ਟੀਵੀ ਰਾਹੀਂ ਹੋ ਰਹੀ ਹੈ, ਉਹ WhatsApp ਯੂਨੀਵਰਸਿਟੀ ਤੇ ਬੈਠੇ ਉਹਨਾਂ ਦੇ ਲੋਕ ਨੇ, ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ। ਜਦੋਂ ਦਿਨ ਰਾਤ ਤੁਸੀਂ ਇਹੀ ਦਿਖਾਓਗੇ ਕਿ ਮੋਦੀ 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 ਮੋਦੀ, ਜਲ 'ਚ ਵੀ ਮੋਦੀ, ਥਲ 'ਚ ਵੀ ਮੋਦੀ, ਸਮੁੰਦਰ 'ਚ ਵੀ ਮੋਦੀ, ਮੋਦੀ ਦੇ ਸਿਰ 'ਚ ਸਵਾ ਮੋਦੀ, ਫਿਰ ਜ਼ਾਹਰ ਹੈ ਕਿ ਫਿਰ ਉਹ ਕੀ ਰਹਿ ਜਾਂਦਾ ਲੋਕਾਂ ਦੇ ਲਈ? ਉਹਨਾਂ ਨੇ ਇਹ ਪ੍ਰੈਜ਼ੈਂਟ ਕਰਤਾ ਹੈ ਕਿ 1,300,000,000 ਲੋਕ ਜਿਹੜੇ ਨੇ ਉਹ ਬਿਲਕੁਲ, ਹੁਣ ਮੈਂ ਜਿਹੜੀ ਸੈਕਸਿਸਟ ਵਰਡ ਇਸਤੇਮਾਲ ਕਰਨ ਲੱਗਾ, ਉਹਨਾਂ ਨੇ ਪ੍ਰਭਾਵ ਇਹ ਦਿੱਤਾ ਕਿ ਬਾਕੀ ਸਭ ਇੰਪੋਰਟੈਂਟ ਨੇ। ਔਰ ਜੇ ਫੈਸਲਾ ਲੈਣ ਦੀ ਕੈਫੀਅਤ ਕਿਸੇ 'ਚ ਹੈ, ਜਿਹੜਾ ਪਾਕਿਸਤਾਨ ਦੇ ਉੱਤੇ ਅਟੈਕ ਬੋਲ ਸਕਦਾ ਹੈ,
ਜਿਹੜਾ ਦੁਨੀਆ ਜਾ ਉਹਨਾਂ ਨੇ ਐ ਪ੍ਰੈਜ਼ੈਂਟ ਕੀਤਾ ਕਿ ਮੋਦੀ ਨੇ ਸਾਰੀ ਦੁਨੀਆ ਫਤਿਹ ਕਰ ਲਈ। ਉਹ ਜਿੱਥੇ ਗਿਆ ਉਹ ਸਾਰੇ ਦੇਸ਼ ਉਹਦੇ ਪੈਰਾਂ ਦੇ ਵਿੱਚ ਗਏ। ਹਾਲਾਂ ਜਿਹੜੇ ਉਹਨਾਂ ਦੇ ਕੁਝ ਐਕਸਪਰਟ ਨੇ ਉਹ ਕਹਿੰਦੇ ਨੇ ਉਹ ਦੱਸਿਆ ਸਾਰੀ ਫੇਲਿਅਰ ਹੈ ਉਹਦੀ, ਇਕਨੋਮਿਕਸ ਫੇਲਿਅਰ, ਫੋਰਨ ਪਾਲਿਸੀ ਫੇਲਿਅਰ, ਮਿਲਟਰੀ ਸਟ੍ਰਾਈਕਸ ਫੇਲਿਅਰ। ਜਿਹੜਾ ਮਾੜਾ ਮੋਟਾ ਖੌਫ ਸੀ ਉਹ ਵੀ ਜਾਂਦਾ ਲੱਗਾ। ਪਰ ਮੋਦੀ ਦਾ ਜੇ ਹੁਣ ਉਹਨਾਂ ਨੇ ਕਹਿਣਾ ਦੇਖਾ 56 ਇੰਚ ਕੀ ਛਾਤੀ ਵਾਲਾ ਮੋਦੀ। ਔਰ ਮੈਂ ਕਿਤੇ ਪੜ੍ਹ ਰਿਹਾ ਸੀ ਵੀ ਜਿਹੜਾ ਉਹਦੇ ਕੱਪੜੇ ਸੀਂਦਾ ਹੈ ਉਹਨੂੰ ਕਿਸੇ ਨੇ ਪੁੱਛਿਆ ਜੀ ਵਾਕਈ 56 ਇੰਚ ਹੈ, ਉਹ ਚੁੱਪ ਕਰ ਗਿਆ। ਫਿਰ ਉਹ ਗੁਜਰਾਤ 'ਚ ਜਿੱਥੋਂ ਇਹਦੀ ਅਚਕਨ ਬਣ ਕੇ ਆਈ ਉੱਥੋਂ ਤੱਕ ਪਹੁੰਚ ਗਿਆ ਪੱਤਰਕਾਰ, ਉਹ ਕਹਿੰਦਾ ਵੈਸੇ ਤਾਂ 50 ਇੰਚ ਹੈ, ਚਲੋ ਆਪ 56 कहता है तो क्या करें हम। ਹੁਣ ਉਸ ਸਾਰੇ 'ਚ ਕੋਵਿਡ ਬੰਦੇ ਲੁਕ ਛਿਪ ਕੇ ਜਿਹੜਾ ਹੈ ਉਹ ਸਿੱਖ ਬਣ ਕੇ ਜਿਹੜਾ ਐਮਰਜੈਂਸੀ 'ਚ ਰਿਹਾ। ਤੂੰ ਕਿਹੜੀ ਤੁਹਾਡੀ ਦੀਦਾ ਦਿਲੀ ਤੇ ਦਲੇਰੀ ਹੈ, ਤੁਹਾਡੇ ਆਰਐਸਐਸ ਦੀ ਆਪਣੀ ਸਾਰੀ ਕੀ ਬੈਕਗ੍ਰਾਉਂਡ ਹੈ ਵੀ ਤੁਸੀਂ ਬਾਕੀਆਂ ਨੂੰ ਦੇਸ਼ ਧਰੋਹੀ ਬਣਾਇਆ ਹੋਇਆ। ਲੇਕਿਨ ਗੱਲ ਜਿਹੜੀ ਉਹੀ ਹੈ ਕਿ ਇੰਨਾ ਵੱਡਾ ਝੂਠ ਬੋਲੋ, ਬਾਰ-ਬਾਰ ਬੋਲੋ ਔਰ ਠੀਕ ਜਾਣਕਾਰੀ ਦੇਣ ਦਾ ਕੋਈ ਚੈਨਲ ਬਾਕੀ ਨਾ ਰਹਿਣ ਦਿਓ। ਔਰ ਜ਼ਾਹਰ ਹੈ ਫਿਰ ਲੋਕਾਂ ਦੇ ਸਾਹਮਣੇ ਜੋ ਪਰੋਸੋਗੇ ਤੇ ਉਹੀ ਹੋਏਗਾ। ਔਰ ਜਿਹੜੇ ਉਸ ਨੂੰ ਮਾੜਾ ਮੋਟਾ ਸਮਝਦੇ ਵੀ ਨੇ ਉਹ ਬੇਬਸ ਹੁੰਦੇ ਨੇ। ਉਹ ਵੀ ਫਿਰ ਇੱਕ ਜਿਹੜਾ ਹਿਸਟੀਰੀਆ ਕ੍ਰੀਏਟ ਕਰ ਦਿੱਤਾ ਜਾਂਦਾ ਹੈ। ਜੇ ਪੱਥਰ ਦਾ ਗਣੇਸ਼ ਦੁੱਧ ਪੀ ਸਕਦਾ ਹੈ ਤੇ ਮੋਦੀ ਵਾਕਈ 56 ਇੰਚ ਦਾ ਹੈ, ਉਹ ਸੁਪਰਮੈਨ ਹੈ, ਉਹ ਬੈਟਸਮੈਨ ਹੈ, ਉਹ ਯੂਡੀਪੀ ਹੈ। ਹੁਣ ਤੁਸੀਂ ਪੁੱਛਿਆ ਨਹੀਂ ਮੈਨੂੰ ਯੂਡੀਪੀ ਕੀ ਹੈ, ਯੂਡੀਪੀ ਦਾ ਮਤਲਬ ਕੀ ਹੈ? ਕਾ ਨਹੀਂ ਜੀ, ਯੂਡੀਪੀ ਅਸੀਂ ਉਹ ਪੰਜਾਬੀਆਈਜ਼ ਕੀਤਾ ਹੈ, ਉੱਲੂ ਦਾ ਪੱਠਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਦੇ, ਭਾਰਤੀਆਂ, ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।